ਸਾਡੇ ਮੁਆਸ਼ਰੇ ਦੇ ਵਿੱਚ ਨਾ ਕੁਝ ਲੋਕ ਐਸੇ ਨੇ ਜਿਹੜੇ ਇਨਸਾਨੀਅਤ ਦੇ ਰੂਪ ਦੇ ਵਿੱਚ ਨਾ ਦਰਿੰਦੇ ਬਣ ਕੇ ਬੈਠੇ ਹੋਏ ਆ। ਉਹ ਦਰਿੰਦਗੀ ਕਰਨ ਤੋਂ ਕਦੀ ਵੀ ਬਾਜ਼ ਨਹੀਂ ਆਉਂਦੇ। ਅਸੀਂ ਬੇਸ਼ੁਮਾਰ ਵਾਕਿਆਤ ਰਿਪੋਰਟ ਕੀਤੇ ਆ। ਥਾਣਾ ਨਸ਼ਾਤਾਬਾਦ ਦੇ ਇਲਾਕੇ 6 ਜੀਂਬੇ ਦੇ ਵਿੱਚ 8 ਸਾਲਾ ਬੱਚਾ ਤੈयब, ਉਹਦੇ ਹੀ ਪਿੰਡ ਦਾ ਮੁੰਡਾ ਜਿਹੜਾ ਸੀ ਨਾ ਵਾਰਿਸ, ਵਰਗਲਾ ਕੇ ਨਾ ਤੇ ਲੈ ਗਿਆ ਜਨਾਬੇ ਲਈ 48 ਜੀਂਬੇ। ਉੱਥੇ ਜਾ ਕੇ ਉਸ ਬੱਚੇ ਦੇ ਨਾਲ ਬਦਫੇਲੀ ਕੀਤੀ। ਬਦਫੇਲੀ ਕਰਨ ਤੋਂ ਬਾਅਦ ਉਹਦਾ ਗਲਾ ਦਬਾ ਕੇ ਤੇ ਉਹਨੂੰ ਕਤਲ ਕਰ ਦਿੱਤਾ। ਪੁਲਿਸ ਨੇ ਖੈਰ ਮੌਕੇ ਤੇ ਹੀ ਜਿਹੜਾ ਸੀਗਾ ਅਗਵਾ ਦਾ ਪਰਚਾ ਦਰਜ ਕਰ ਲਿਆ। ਪੀਪੀਓ ਫੈਸਲਾਬਾਦ ਨੇ ਨੋਟਿਸ ਲਿਆ। ਐਸਪੀ ਮਦੀਨਾ ਟਾਊਨ ਦੀ ਸਰਬਰਾਈ ਦੇ ਵਿੱਚ ਟੀਮ ਬਣਾ ਦਿੱਤੀ। ਵਾਰਿਸ ਨੂੰ ਜਨਾਬੇ ਲਈ ਜਾ ਕੇ ਧੌਣ ਤੋਂ ਫੜ ਲਿਆ। अस्सलाम वालेकुम। ਅੱਛਾ, ਸਾਡੇ ਮੁਆਸ਼ਰੇ ਦੇ ਵਿੱਚ ਨਾ ਕੁਝ ਲੋਕ ਐਸੇ ਨੇ ਜਿਹੜੇ ਇਨਸਾਨੀਅਤ ਦੇ ਰੂਪ ਦੇ ਵਿੱਚ ਨਾ ਦਰਿੰਦੇ ਬਣ ਕੇ ਬੈਠੇ ਹੋਏ ਆ। ਉਹ ਦਰਿੰਦਗੀ ਕਰਨ ਤੋਂ ਕਦੀ ਵੀ ਬਾਜ਼ ਨਹੀਂ ਆਉਂਦੇ। ਅਸੀਂ ਬੇਸ਼ੁਮਾਰ ਵਾਕਿਆਤ ਰਿਪੋਰਟ ਕੀਤੇ ਆ ਕਿ ਜ਼ਿਆਦਤੀ ਤੋਂ ਬਾਅਦ ਬੱਚੀ ਨੂੰ ਕਤਲ ਕਰ ਦਿੱਤਾ ਗਿਆ, ਬਦਫੇਲੀ ਤੋਂ ਬਾਅਦ ਬੱਚੇ ਨੂੰ ਕਤਲ ਕਰ ਦਿੱਤਾ ਗਿਆ। ਅੱਜ ਸਵੇਰ ਇਸ ਤਰ੍ਹਾਂ ਦਾ ਹੀ ਇੱਕ ਅਫਸੋਸਨਾਕ ਵਾਕਿਆ ਪੇਸ਼ ਆਇਆ ਥਾਣਾ ਨਸ਼ਾਤਾਬਾਦ ਦੇ ਇਲਾਕੇ 6 ਜੀਂਬੇ ਦੇ ਵਿੱਚ, ਜਿੱਥੇ ਸਿਰਫ 8 ਸਾਲਾ ਬੱਚਾ ਤੈयब, ਜਿਹਨੂੰ ਜਨਾਬੇ ਅਲੀ ਉਹਦੇ ਹੀ ਪਿੰਡ ਦਾ ਮੁੰਡਾ ਜਿਹੜਾ ਸੀ ਨਾ ਵਾਰਿਸ, ਉਹਨੇ ਜਨਾਬੇ ਅਲੀ ਕੋਈ ਲਾਲਚ ਦਿੱਤਾ, ਗੋਲੀ ਟਾਫੀ ਦਾ ਲਾਲਚ ਦਿੱਤਾ ਜਾਂ ਜਿਸ ਤਰ੍ਹਾਂ ਵੀ ਉਹਨੂੰ ਜਨਾਬੇ ਅਲੀ ਨਾ ਵਰਗਲਾ ਕੇ ਨਾ ਤੇ ਲੈ ਗਿਆ ਜਨਾਬੇ ਅਲੀ 48 ਜੀਂਬੇ, ਜਿਹੜਾ ਪਿੰਡ ਉਹ ਤੋਂ ਵਾਹਵਾ ਦੂਰ ਆ। ਉੱਥੇ ਜਨਾਬੇ ਅਲੀ ਸੇਮ ਨਾਲੇ 'ਚ ਲੈ ਗਿਆ, ਖੇਤਾਂ 'ਚ ਲੈ ਗਿਆ। ਉੱਥੇ ਜਾ ਕੇ ਉਸ ਬੱਚੇ ਦੇ ਨਾਲ ਬਦਫੇਲੀ ਕੀਤੀ। ਬਦਫੇਲੀ ਕਰਨ ਤੋਂ ਬਾਅਦ ਉਹਦਾ ਗਲਾ ਦਬਾ ਕੇ ਤੇ ਉਹਨੂੰ ਕਤਲ ਕਰ ਦਿੱਤਾ। ਪੁਲਿਸ ਨੇ ਖੈਰ ਮੌਕੇ ਤੇ ਹੀ ਜਿਹੜਾ ਸੀਗਾ ਅਗਵਾ ਦਾ ਪਰਚਾ ਦਰਜ ਕਰ ਲਿਆ। ਫਿਰ ਜਦੋਂ ਪੁੱਛਦੇ ਪਛਾਣਦੇ ਪਿੰਡ ਵਾਲਿਆਂ ਨੇ ਕਿ ਕੌਣ ਕਿੱਧਰ ਨੂੰ ਗਿਆ ਸੀ, ਕਿੱਧਰ ਨੂੰ ਨਹੀਂ ਗਿਆ ਸੀਗਾ, ਤੇ ਪਿੰਡ ਵਾਲੇ ਨੇ ਦੱਸਿਆ ਜੀ ਕਿ ਆਖਰੀ ਦਫਾ ਤੈयब ਨੂੰ ਵਾਰਿਸ ਦੇ ਨਾਲ ਇੱਧਰ ਨੂੰ ਜਾਂਦੇ ਹੋਏ ਨਾ ਦੇਖਿਆ ਗਿਆ ਸੀਗਾ। ਖੈਰ ਪੁਲਿਸ ਨੇ ਫੌਰੀ ਤੌਰ ਤੇ ਐਕਸ਼ਨ ਲਿਆ। ਸੀਪੀਓ ਫੈਸਲਾਬਾਦ ਨੇ ਨੋਟਿਸ ਲਿਆ। ਐਸਪੀ ਮਦੀਨਾ ਟਾਊਨ ਦੀ ਸਰਬਰਾਈ ਦੇ ਵਿੱਚ ਟੀਮ ਬਣਾ ਦਿੱਤੀ। ਵਾਰਿਸ ਨੂੰ ਜਨਾਬੇ ਲਈ ਜਾ ਕੇ ਧੌਣ ਤੋਂ ਫੜ ਲਿਆ। ਜਦੋਂ ਵਾਰਿਸ ਨੂੰ ਜਾ ਕੇ ਤਫਤੀਸ਼ ਕੀਤੀ ਗਈ, ਪੁੱਛਿਆ ਗਿਆ, ਤੇ ਵਾਰਿਸ ਨੇ ਜਾ ਕੇ 48 ਜੀਂਬੇ ਦੀ ਸੇਮ ਨਹਿਰ ਦੇ ਵਿੱਚੋਂ ਨਾ ਲਾਸ਼ ਬੱਚੇ ਦੀ ਜਿਹੜੀ ਨਾ ਬਰਾਮਦ ਕਰਵਾ ਦਿੱਤੀ। ਹੁਣ ਪੁਲਿਸ ਨੇ ਜਨਾਬੇ ਅਲੀ ਲਾਸ਼ ਕਬਜ਼ੇ 'ਚ ਲੈ ਕੇ ਤੇ ਅਲਾਈਡ ਹਸਪਤਾਲ ਮੁੰਤਕਿਲ ਕਰ ਦਿੱਤੀ ਹੈ। ਉੱਥੇ ਬੱਚੇ ਦਾ ਪੋਸਟਮਾਰਟਮ ਕੀਤਾ ਜਾਏਗਾ। ਪੋਸਟਮਾਰਟਮ ਤੋਂ ਬਾਅਦ ਪੁਲਿਸ ਦਾ ਇਹ ਕਹਿਣਾ ਵਾ ਕਿ ਜ਼ਿਆਦਤੀ ਦਾ ਫੈਸਲਾ ਹੋਏਗਾ। ਲੇਕਿਨ ਕਿਉਂਕਿ ਮੁਲਜ਼ਮ ਜਿਹੜਾ ਵਾ ਉਹ ਇਸ ਗੱਲ ਦਾ ਇਕਰਾਰ ਕਰ ਚੁੱਕਿਆ ਵਾ ਕਿ ਮੁਲਜ਼ਮ ਨੇ ਪਹਿਲੇ ਬੱਚੇ ਦੇ ਨਾਲ 8 ਸਾਲਾ ਬੱਚੇ ਦੇ ਨਾਲ ਜ਼ਿਆਦਤੀ ਕੀਤੀ, ਉਸ ਤੋਂ ਬਾਅਦ ਉਹਨੂੰ ਕਤਲ ਕੀਤਾ। ਲੇਕਿਨ ਫਿਰ ਵੀ ਕਿਉਂਕਿ ਅਸਲ ਹਕਾਇਕ ਜਿਹੜੇ ਆ ਉਹ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਸਾਹਮਣੇ ਆਣਗੇ। ਪੁਲਿਸ ਨੇ ਖੈਰ ਅਗਵਾ ਦਾ ਪਰਚਾ ਪਹਿਲੇ ਹੀ ਦਰਜ ਕੀਤਾ ਹੋਇਆ ਸੀਗਾ। ਹੁਣ ਉਹੀ ਮੁਕੱਦਮਾ ਜਿਹੜਾ ਨਾ 302 ਦੇ ਵਿੱਚ ਕਨਵਰਟ ਹੋ ਜਾਏਗਾ। ਇਸੀ ਜਨਾਬ ਬਾਰ-ਬਾਰ ਇਸ ਤਰ੍ਹਾਂ ਦੇ ਕੇਸਿਸ ਨੂੰ ਰਿਪੋਰਟ ਕਰਨ ਦਾ ਮਕਸਦ ਇਹ ਆ ਕਿ ਇਨਸਾਨਾਂ ਦੇ ਵਿੱਚ ਦਰਿੰਦੇ ਮੌਜੂਦ ਨੇ। ਇਨਸਾਨਾਂ ਦੇ ਵਿੱਚ ਜਦੋਂ ਇਸ ਤਰ੍ਹਾਂ ਦੇ ਲੋਕ ਹੋਣਗੇ ਤੇ ਤੁਸੀਂ ਜਨਾਬ ਆਪਣੇ ਬੱਚਿਆਂ ਦੀ ਆਪ ਹਿਫਾਜ਼ਤ ਕਰਨੀ ਆ, ਆਪਣੇ ਬੱਚਿਆਂ ਦਾ ਧਿਆਨ ਆਪ ਰੱਖਣਾ ਵਾ। ਇਹ ਸਾਡੇ ਫੈਸਲਾਬਾਦ ਦੀ ਪੁਲਿਸ ਵੀ ਕਹਿੰਦੀ ਆ, ਸਿਵਲ ਸੁਸਾਇਟੀ ਵੀ ਕਹਿੰਦੀ ਆ। ਅਸੀਂ ਵੀ ਜਨਾਬ ਬਾਰ-ਬਾਰ ਇਦਾਂ ਦੇ ਕੇਸ ਰਿਪੋਰਟ, ਯਕੀਨ ਕਰੋ ਦਿਲ ਨਹੀਂ ਕਰਦਾ ਕਿ ਇਦਾਂ ਦੇ ਕੇਸ ਰਿਪੋਰਟ ਕਰੀਏ, ਲੇਕਿਨ ਦੱਸਣ ਦਾ ਮਕਸਦ ਹਮੇਸ਼ਾ ਇਹੀ ਹੁੰਦਾ ਵਾ ਕਿ ਤੁਸੀਂ ਜਨਾਬ ਆਪਣੇ ਬੱਚਿਆਂ ਦੀ ਹਿਫਾਜ਼ਤ ਆਪ ਕਰੋ। ਤੁਹਾਡਾ ਬੱਚਾ ਅਗਰ ਸ਼ਾਮ ਦੇ ਟਾਈਮ ਬਾਹਰ ਜਾ ਰਿਹਾ ਵਾ ਤੇ ਉਹ ਕਿਉਂ ਜਾ ਰਿਹਾ ਵਾ, ਅਗਰ ਚੀਜ਼ ਲੈਣ ਵਾਸਤੇ ਜਾ ਰਿਹਾ ਵਾ ਤੇ ਜਨਾਬ ਚੀਜ਼ ਤੁਸੀਂ ਆਪ ਵੀ ਲਿਆ ਕੇ ਦੇ ਸਕਦੇ ਹੋ। ਬੱਚਿਆਂ ਦੀ ਜ਼ਿੰਮੇਵਾਰੀ ਤੁਹਾਡੀ ਆਪਣੀ ਆ। ਖੁਦਾ ਨਾ ਖਾਸਤਾ ਇਸ ਤਰ੍ਹਾਂ ਦਾ ਅਫਸੋਸਨਾਕ ਵਾਕਿਆ ਅਸੀਂ ਹੋਰ ਨਹੀਂ ਚਾਹੁੰਦੇ ਕਿ ਸਾਡੇ ਫੈਸਲਾਬਾਦ ਦੇ ਵਿੱਚ ਰੂਰਮਾ ਹੋਵੇ। ਤੇ ਦੂਸਰਾ, ਪੁਲਿਸ ਦੇ ਅੱਗੇ ਦਰਖਾਸਤ ਕਰਾਂਗੇ ਕਿ ਇਸ ਮੁਕੱਦਮੇ ਦੀ ਜਲਦ ਤੋਂ ਜਲਦ ਤਫਤੀਸ਼ ਕਰਕੇ ਤੇ ਇਸ ਮੁਲਜ਼ਮ ਨੂੰ ਕਰਾਰ ਵਾਕਿਆ ਸਜ਼ਾ ਦਿਲਵਾਈ ਜਾਵੇ, ਤਾਂ ਕਿ ਇਸ ਤੋਂ ਵੀ ਸਾਡੇ ਜਿਹੜੇ ਬਾਕੀ ਲੋਕ ਨੇ ਉਹ ਖੌਫ ਹਾਸਲ ਕਰਨ, ਡਰਨ ਇਸ ਗੱਲ ਤੋਂ, ਤੇ ਉਹ ਇਹਨਾਂ ਦੀ ਕੋਸ਼ਿਸ਼ ਵੀ ਨਾ ਕਰਨ। ਬਹੁਤ ਸ਼ੁਕਰੀਆ।